ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਮਰਵੀਰ ਸਿੰਘ। ਜਿਹੜੇ ਦਰਸ਼ਕ ਸਾਡੇ ਨਾਲ US ਕੈਨੇਡਾ ਦੇ ਵਿੱਚ RCN ਕੇਬਲ ਨੈਟਵਰਕ, ਬੈਲ 5 ਕੇਬਲ ਨੈਟਵਰਕ ਤੇ ਹੋਰ ਜਿਹੜੇ ਸ਼ਾਵਾ TV ਦੇ ਥਰੂ ਜੁੜੇ ਹੋਏ ਆ ਤੇ ਵਰਲਡ ਵਾਈਡ ਸਾਡੇ ਨਾਲ ਜਾਦੂ, roku box ਤੇ ਆਨਲਾਈਨ ਸਟ੍ਰੀਮਿੰਗ ਗਲੋਬਲ CPN ਦੀ ਐਪ ਦੇ ਥਰੂ ਜੁੜੇ ਹੋਏ ਆ, ਉਹਨਾਂ ਸਾਰੇ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ। ਵਿਊਅਰਸ, ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਇੱਕ ਦੂਜੇ ਤੇ ਚਿੱਕੜ ਤਾਂ ਜ਼ਰੂਰ ਸੁੱਟਿਆ ਜਾ ਰਿਹਾ ਹੈ, ਪਰ ਜੋ ਪੰਜਾਬ ਦੇ ਬੁਨਿਆਦੀ ਮਸਲੇ ਹਨ ਉਹਨਾਂ ਦਾ ਹੱਲ ਕਿਸ ਤਰ੍ਹਾਂ ਹੋ ਸਕਦਾ ਹੈ, ਜਾਂ ਫਿਰ ਪੰਜਾਬ ਨੂੰ ਮੁੜ ਖੁਸ਼ਹਾਲ ਬਣਾਉਣ ਲਈ ਸਿਆਸੀ ਪਾਰਟੀਆਂ ਦੀ ਕੀ ਰਣਨੀਤੀ ਹੈ, ਇਸ ਸੰਬੰਧੀ ਵਿਚਾਰ ਚਰਚਾ ਨਾ ਮਾਤਰ ਹੀ ਦੇਖਣ ਨੂੰ ਮਿਲ ਰਹੀ ਹੈ। ਇਸ ਦੇ ਨਾਲ ਪੰਥਕ ਮਸਲਿਆਂ ਨੂੰ ਲੈ ਕੇ ਪਿਛਲੇ ਕੁਝ ਸਮੇਂ ਦੌਰਾਨ ਚਰਚਾ ਵਿੱਚ ਰਹੀ ਧਿਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੀ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਗਏ ਹਨ। ਇਨ੍ਹਾਂ ਚੋਣਾਂ ਵਿੱਚ ਪੰਥਕ ਮਸਲੇ ਤਾਂ ਜ਼ਰੂਰ ਉੱਠ ਰਹੇ ਹਨ, ਪਰ ਉਹਨਾਂ ਦੇ ਹੱਲ ਲਈ ਸਿਆਸੀ ਪਾਰਟੀਆਂ ਦੀ ਸੁਹਿਰਦਤਾ ਵਿੱਚ ਕਿਤੇ ਨਾ ਕਿਤੇ ਕਮੀ ਦੇਖਣ ਨੂੰ ਮਿਲ ਰਹੀ ਹੈ। ਪੰਥਕ ਧਿਰਾਂ ਇਸ ਸਾਰੇ ਸਮੇਂ ਵਿੱਚ ਕਿਉਂ ਨਾਕਾਮਯਾਬ ਦਿਖ ਰਹੀਆਂ ਹਨ ਅਤੇ ਪੰਜਾਬ ਦੀ ਸਿਆਸਤ ਕਿਸ ਦਿਸ਼ਾ ਵੱਲ ਵਧ ਰਹੀ ਹੈ, ਇਸ ਸੰਬੰਧੀ ਅੱਜ ਅਸੀਂ ਅਕਾਲੀ ਦਲ ਅੰਮ੍ਰਿਤਸਰ ਦੇ ਕੈਨੇਡਾ ਈਸਟ ਕੋਸਟ ਦੇ ਪ੍ਰਧਾਨ ਸਰਦਾਰ ਸੁਖਮਿੰਦਰ ਸਿੰਘ ਹੰਸਰਾ ਨਾਲ ਗੱਲਬਾਤ ਕਰਾਂਗੇ, ਜੋ ਟੋਰਾਂਟੋ ਤੋਂ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਹੰਸਰਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹੰਸਰਾ ਸਾਹਿਬ, ਸਾਰਿਆਂ ਤੋਂ ਪਹਿਲਾਂ ਅਸੀਂ ਅੱਜ ਦੀ ਜਿਹੜੀ ਵਿਚਾਰ ਚਰਚਾ ਹੈਗੀ ਉਹਦੀ ਸ਼ੁਰੂਆਤ ਕਰਦੇ ਹਾਂ ਪੰਜਾਬ ਦੇ ਚੋਣ ਮਾਹੌਲ ਦੇ ਨਾਲ। ਜਿਵੇਂ ਕਿ 2-3 ਦਿਨ ਹੀ ਬਾਕੀ ਰਹਿ ਗਏ ਆ, ਵਿਚਾਲੇ 4 ਫਰਵਰੀ ਨੂੰ ਵੋਟਾਂ ਪੈਣੀਆਂ ਨੇ, ਤੇ ਇਹ ਪਹਿਲੀ ਵਾਰ ਹੈਗਾ ਪੰਜਾਬ ਦੀ ਸਿਆਸਤ ਦੇ ਵਿੱਚ ਕਿ ਜਿਹੜਾ ਮੁਕਾਬਲਾ ਆ ਉਹ ਤਿਕੋਣਾ ਹੈਗਾ। 3 ਨੇ ਸਿਆਸੀ ਪਾਰਟੀਆਂ ਜਿਨ੍ਹਾਂ ਦੇ ਵਿੱਚ ਮੇਨ ਮੁਕਾਬਲਾ ਜੋ ਦੇਖਿਆ ਜਾ ਰਿਹਾ ਹੈ। ਸੋ ਓਵਰਆਲ ਤੁਸੀਂ ਇਹ ਸਾਰੀ ਸਿਚੁਏਸ਼ਨ ਨੂੰ ਕਿਵੇਂ ਐਨਾਲਾਈਜ਼ ਕਰਦੇ ਹੋ? ਕਿਹੜੇ ਮੁੱਦੇ ਲੋਕਾਂ ਵੱਲੋਂ ਵਿਚਾਰੇ ਜਾ ਰਹੇ ਨੇ ਤੇ ਕਿਹੜੇ ਮੁੱਦੇ ਸਿਆਸੀ ਪਾਰਟੀਆਂ ਵੱਲੋਂ ਉਠਾਏ ਜਾ ਰਹੇ ਨੇ? ਇਸੇ ਦੇ ਨਾਲ ਜਿਹੜੀ ਇਹ ਸਾਰੀ ਸਿਚੁਏਸ਼ਨ ਬਣੀ ਹੋਈ ਹੈ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਅਮਰਵੀਰ ਸਿੰਘ ਜੀ, ਵੈਸੇ ਤਾਂ ਜੇ ਦੇਖੀਏ ਤਾਂ ਕੋਈ ਜ਼ਿਆਦਾ ਮੁੱਦੇ ਇਸ ਵਕਤ ਤਾਂ ਸੁਣਨ ਨੂੰ ਮਿਲ ਨਹੀਂ ਰਹੇ ਪੰਜਾਬ ਦੀ ਸਿਆਸਤ ਦੇ ਵਿੱਚ। ਬਖਤਾਰ ਦੇ ਵਿੱਚ ਜਿਹੜਾ ਜੋ ਸੁਣਨ ਨੂੰ ਮਿਲ ਰਿਹਾ ਉਹ ਇਹੀ ਆ, ਅਸੀਂ ਇਸ ਨੂੰ ਅੰਦਰ ਕਰ ਦਿਆਂਗੇ, ਜੇ ਸਾਡੀ ਸਰਕਾਰ ਆ ਗਈ ਤਾਂ ਅਸੀਂ ਆਹ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ। ਜਦੋਂ ਕਿ ਭਾਵੇਂ ਕਿ ਇਹਨਾਂ ਦੀਆਂ ਪਹਿਲਾਂ ਸਰਕਾਰਾਂ ਸਾਰਿਆਂ ਦੀਆਂ ਤਕਰੀਬਨ ਕਿੰਨੇ ਪੋਲੀਟੀਕਲ ਪਾਰਟੀਆਂ ਤੁਸੀਂ ਗੱਲ ਕੀਤੀ ਆ, ਇਹਨਾਂ ਦੀਆਂ ਤਕਰੀਬਨ ਪਹਿਲੀ ਵਾਰ ਸਰਕਾਰਾਂ ਬਣ ਵੀ ਚੁੱਕੀਆਂ ਨੇ। 2 ਪਾਰਟੀਆਂ ਦਾ ਪੰਜਾਬ ਦੇ ਵਿੱਚ ਹੀ ਉੱਤਰ ਕਾਟੋ ਮੈਚ ਜਿਹੜਾ ਖੇਡਦੀਆਂ ਆ ਰਹੀਆਂ ਪਿਛਲੇ 17 ਸਾਲਾਂ ਤੋਂ ਜੀ, ਤੇ ਤੀਜੀ ਪਾਰਟੀ ਹੈ ਜਿਹੜੀ ਉਹ ਨਾਲ ਦੀ ਸਟੇਟ ਦਿੱਲੀ ਦੇ ਵਿੱਚ ਵੀ ਇਸ ਵਕਤ ਗਵਰਨੈਂਸ ਕਰ ਰਹੀ ਆ। ਤੇ ਸੋ ਤਿੰਨਾਂ ਨੇ ਕਿੰਨਾ ਕਿਸੇ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ, ਇਹ ਤਾਂ ਹੁਣ ਸਾਰਿਆਂ ਦੇ ਸਾਹਮਣੇ ਆ ਪੰਜਾਬ ਦੇ ਲੋਕਾਂ ਨੂੰ। ਤੇ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਲੋਕਾਂ ਨੂੰ ਉਹਨਾਂ ਦਾ ਇਹ ਜਿਹੜਾ ਉਹਨਾਂ ਦੇ ਸਾਹਮਣੇ ਰਾਗ ਲਾਪਿਆ ਜਾ ਰਿਹਾ, ਇਸ ਤੋਂ ਬੜਾ ਸੀਰੀਅਸ ਲੈਣਾ ਚਾਹੀਦਾ। ਇਹ ਵੋਟ ਲਵਾਊ ਪ੍ਰਚਾਰ ਹੈ ਤੇ ਵੋਟ ਲਵਾਊ ਪ੍ਰਚਾਰ ਦੇ ਵਿੱਚ ਬੇਹੱਦ ਸਫਲ ਵੀ ਹੋ ਰਹੀਆਂ ਕੁਝ ਪੋਲੀਟੀਕਲ ਪਾਰਟੀਆਂ, ਪਰ ਇੰਨੀ ਵੀ ਕੋਈ ਸਫਲ ਹੁੰਦੀ ਨਜ਼ਰ ਨਹੀਂ ਆ ਰਹੀ ਕਿ ਜਿਹੜੀ ਚੰਡੀਗੜ੍ਹ ਦੀਆਂ ਛਾਤੀਆਂ ਉਹਨਾਂ ਨੂੰ ਐਤਕੀ ਮਿਲ ਜਾਣਗੀਆਂ। ਤਿੰਨੇ ਪੋਲੀਟੀਕਲ ਪਾਰਟੀਆਂ ਇਸ ਸ਼ਿਸ਼ੋਪਨ ਦੇ ਵਿੱਚ ਹੀ ਆ ਕਿ ਅਸੀਂ ਸਰਕਾਰ ਸਾਡੀ ਬਹੁਮਤ ਬਣੇਗੀ ਜਾਂ ਜੇ ਲੰਗੜੀ ਬਣੇਗੀ ਤਾਂ ਹੁਣ ਜਿੰਨਾ ਕੁਛ ਇੱਕ ਦੂਜੇ ਦੇ ਵਿਰੋਧ ਬੋਲ ਰਹੇ ਨੇ। ਅਮਰਵੀਰ ਸਿੰਘ ਜੀ, ਮੈਨੂੰ ਇਹ ਦੱਸੋ ਕਿ ਲੰਗੜੀ ਸਰਕਾਰ ਫਿਰ ਇਹਨਾਂ ਦੀ ਚੱਲ ਕਿਸ ਤਰ੍ਹਾਂ ਸਕਦੀ ਹੈ? ਲੰਗੜੀ ਸਰਕਾਰ ਤਾਂ ਹੀ ਚੱਲੂਗੀ ਨਾ ਇੱਕ ਸਰਕਾਰ ਬਣਾਓ ਤੇ ਦੂਸਰਾ ਉਹਦਾ ਸਹਿਯੋਗ ਦੇਓ ਜੀ, ਤੇ ਸਹਿਯੋਗ ਦੇਣ ਵਾਲੀ ਤਾਂ ਕੋਈ ਗੱਲ ਨਜ਼ਰ ਆ ਨਹੀਂ ਰਹੀ, ਕਿਉਂਕਿ ਇਹ ਤਾਂ ਇੱਕ ਦੂਜੇ ਨੂੰ ਇੰਨਾ ਜ਼ਿਆਦਾ ਨੀਵੇਂ ਪੱਧਰ ਤੇ ਜਾ ਕੇ ਉਹਨਾਂ ਦੇ ਖਿਲਾਫ ਪ੍ਰਚਾਰ ਕਰ ਰਹੇ ਨੇ ਜੀ। ਇਸ ਕਰਕੇ ਇਹ ਤਾਂ ਹੁਣ 11 ਮਾਰਚ ਦਾ ਸੂਰਜ ਹੀ ਦੱਸੇਗਾ ਕਿ ਪੰਜਾਬ ਦੀ ਜਿਹੜੀ ਕਿਸਮਤ ਹੈ ਉਹਦੇ ਵਿੱਚ ਕੋਈ ਅੱਗੇ ਨਾਲੋਂ ਚੰਗਾ ਰੁਝਾਨ ਪੈਦਾ ਹੁੰਦਾ ਜਾਂ ਫਿਰ ਕਿਸਮਤ ਫੁੱਟਦੀ ਹੈ ਪੰਜਾਬ ਦੀ, ਜਿਹੜੀ ਕਿ ਫੁੱਟਦੀ ਹੀ ਨਜ਼ਰ ਆ ਰਹੀ ਹੈ ਜੀ। ਹੰਸਰਾ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜੇ ਲੰਗੜੀ ਸਰਕਾਰ ਬਣਦੀ ਹੈ ਤਾਂ ਕਿਵੇਂ ਇਹ ਇੱਕ ਦੂਜੇ ਪਾਰਟੀਆਂ ਨੇ ਜਿਹੜੀਆਂ ਉਹ ਰਲ ਕੇ ਸਰਕਾਰ ਬਣਾ ਸਕਣਗੀਆਂ। ਹਾਲਾਂਕਿ ਮੈਨੂੰ ਨਹੀਂ ਲੱਗਦਾ ਕਿ ਇਹਦੇ 'ਚ ਕੋਈ ਬਹੁਤੀ ਜਿਹੜੀ ਔਖੀ ਗੱਲ ਹੈਗੀ ਹੈ। ਜਿਉਂ ਅਸੀਂ ਪਿਛਲਾ ਸਮਾਂ ਦੇਖਦੇ ਹਾਂ ਤਾਂ ਸਾਡੇ ਕੋਲ ਐਗਜ਼ਾਮਪਲਸ ਵੀ ਸਾਹਮਣੇ ਹੈਗੀਆਂ ਨੇ। ਇੱਕ ਉਹਨਾਂ 'ਚੋਂ ਨਵਜੋਤ ਸਿੰਘ ਸਿੱਧੂ ਦੀ ਹੈਗੀ ਹੈ, ਜੋ ਪਹਿਲਾਂ ਭਾਜਪਾ ਦੇ ਵਿੱਚ ਸੀ ਤੇ ਹੁਣ ਕਾਂਗਰਸ ਦੇ ਵੱਲੋਂ ਹੈਗੇ ਆ, ਉਹ ਪ੍ਰਚਾਰ ਵੀ ਕਰ ਰਹੇ ਆ ਤੇ ਚੋਣ ਵੀ ਲੜ ਰਹੇ ਆ।
ਉਹਨਾਂ ਦੀ ਪਹਿਲਾਂ ਕੀ ਬਿਆਨਬਾਜ਼ੀ ਸੀ ਤੇ ਹੁਣ ਕੀ ਹੈਗੀ ਆ ਉਹ ਸਾਡੇ ਸਾਰਿਆਂ ਦੇ ਸਾਹਮਣੇ ਆ। ਪਰ ਜੇ ਅਸੀਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੀਏ ਤਾਂ ਸੁਹਿਰਦਤਾ ਨਾਲ ਜਿਹੜੇ ਪੰਜਾਬ ਦੇ ਮੁੱਦੇ ਉਠਾਉਣੇ ਚਾਹੀਦੇ ਆ ਜਾਂ ਉਹਨਾਂ ਤੇ ਰਣਨੀਤੀ ਬਣਨੀ ਚਾਹੀਦੀ ਹੈ ਸਿਆਸੀ ਪਾਰਟੀਆਂ ਦੀ, ਉਹਦੇ ਤੇ ਜਿਹੜੀ ਵਿਚਾਰ ਚਰਚਾ ਹੈਗੀ ਆ ਉਹ ਨਹੀਂ ਕਿਤੇ ਨਜ਼ਰ ਆ ਰਹੀ। ਉਹ ਭਾਵੇਂ ਪੰਜਾਬ ਦੇ ਪਾਣੀਆਂ ਦਾ ਮਸਲਾ ਹੋਵੇ, ਭਾਵੇਂ ਉਹ ਪੰਜਾਬ ਦੀ ਕਿਸਾਨੀ ਦਾ ਮਸਲਾ ਹੋਵੇ, ਭਾਵੇਂ ਉਹ ਜਿਹੜੀ ਆਰਥਿਕ ਸਿਚੁਏਸ਼ਨ ਹੈਗੀ ਹੈ ਪੰਜਾਬ ਦੀ ਵਿੱਤੀ ਜਿਹੜੀ ਸਥਿਤੀ ਬਣੀ ਹੋਈ ਹੈ ਉਸ ਦੇ ਹਵਾਲੇ ਨਾਲ ਵੀ ਉਹਨੂੰ ਪੰਜਾਬ ਨੂੰ ਉਸ ਸਾਰੀ ਸਿਚੁਏਸ਼ਨ ਦੇ ਵਿੱਚੋਂ ਸਥਿਤੀ ਦੇ ਵਿੱਚੋਂ ਕਿਵੇਂ ਬਾਹਰ ਕੱਢਿਆ ਜਾ ਸਕਦਾ ਹੈ, ਉਹਦੇ ਤੇ ਵਿਚਾਰ ਚਰਚਾ ਸੁਹਿਰਦਤਾ ਦੇ ਨਾਲ ਕਿਤੇ ਵੀ ਨਹੀਂ ਨਜ਼ਰ ਆ ਰਹੀ। ਸੋ ਇਸ ਸਿਚੁਏਸ਼ਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ, ਖਾਸ ਕਰਕੇ ਜੇ ਪੰਜਾਬ ਦੇ ਪਾਣੀਆਂ ਦੇ ਮਸਲੇ ਤੇ ਜੋ ਡਾਇਰੈਕਟਿਵਸ ਪਿਛਲੀ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਵੱਲੋਂ ਵੀ ਦਿੱਤੇ ਗਏ ਆ, ਸੋ ਇਹ ਜਿਹੜੀ ਲੜਾਈ ਹੈਗੀ ਹੈ ਪੰਜਾਬ ਦੀ, ਕੀ ਇਹ ਲੋਕਾਂ ਨੂੰ ਹੀ ਲੜਨੀ ਪਊਗੀ ਜਾਂ ਜਿਹੜੀਆਂ ਸਿਆਸੀ ਧਿਰਾਂ ਹੈਗੀਆਂ ਨੇ ਜਾਂ ਆਉਣ ਵਾਲੀ ਸਰਕਾਰ ਹੈਗੀ ਹੈ ਉਹਦੇ ਵਿੱਚ ਕੋਈ ਯੋਗਦਾਨ ਪਾ ਸਕੂਗੀ ਸੈਂਟਰ ਦੇ ਨਾਲ ਜਿੱਥੇ ਮੱਥਾ ਲਾਉਣ ਦੀ ਗੱਲ ਆਉਂਦੀ ਹੈ, ਜਾਂ ਸੁਪਰੀਮ ਕੋਰਟ ਦਾ ਜੇ ਕੋਈ ਫੈਸਲਾ ਆਉਂਦਾ ਪੰਜਾਬ ਦੇ ਖਿਲਾਫ ਤਾਂ ਉਹ ਸਿਚੁਏਸ਼ਨ ਦੇ ਵਿੱਚ ਕੀ ਸਟੈਂਡ ਹੋਊਗਾ? ਪੰਜਾਬ ਦੇ ਹੱਕਾਂ ਦੇ ਲਈ ਕੌਣ ਲੜਦਾ ਹੈ ਤਾਂ ਜੇ ਪਿਛਲੇ 5-7 ਸਾਲ ਦਾ ਤੁਸੀਂ ਰੁਝਾਨ ਵੇਖ ਲਓ ਤੁਹਾਨੂੰ ਪਤਾ ਲੱਗ ਜਾਏਗਾ ਕਿ ਇੱਕ ਵਿਧਾਨ ਸਭਾ ਦੇ ਵਿੱਚ ਗਵਰਨਮੈਂਟ ਸੀਗੀ ਤੇ ਦੂਸਰਾ ਵਿਧਾਨ ਸਭਾ ਦੇ ਵਿੱਚ ਆਪੋਜੀਸ਼ਨ ਪਾਰਟੀ ਸੀ, ਪਰ ਲੜਨ ਵਾਲੀ ਪਾਰਟੀ ਸਿੱਖਾਂ ਦੇ ਹੱਕਾਂ ਲਈ ਉਹ ਇੱਕੋ ਹੀ ਸੀ, ਉਹ ਅਕਾਲੀ ਦਲ ਅੰਮ੍ਰਿਤਸਰ ਸੀ। ਚਾਹੇ ਉਹ ਪੰਜਾਬ ਦੇ ਪੋਲੀਟੀਕਲ ਫਰੰਟ ਹੋਣ, ਚਾਹੇ ਉਹ ਪੰਜਾਬ ਦੇ ਰਾਜਨੀਤਿਕ ਫਰੰਟ ਹੋਣ, ਚਾਹੇ ਉਹ ਪੰਜਾਬ ਦੇ ਜਿਹੜੇ ਆਪਣੇ ਵਿਕਾਸ ਵਾਲੇ ਫਰੰਟ ਹੋਣ ਜੀ। ਸੋ ਇਸ ਕਰਕੇ ਪੋਲੀਟੀਕਲ ਦੇ ਵਿੱਚ ਆਪੋਜੀਸ਼ਨ ਰੋਲ ਨਿਭਾਉਣ ਦਾ ਤਾਂ ਉੱਥੇ ਰੁਝਾਨ ਹੀ ਹੈ ਨਹੀਂਗਾ। ਉੱਥੇ ਤਾਂ ਸਿਰਫ ਤੇ ਸਿਰਫ ਇੱਕੋ ਹੀ ਰੁਝਾਨ ਆ ਕਿ ਤੁਸੀਂ ਕੋਸ਼ਿਸ਼ ਕਰੋ ਰਾਜ ਹੱਥ ਦੇ ਵਿੱਚ ਲਓ, ਜੇ ਨਹੀਂ ਰਾਜ ਹੱਥ ਦੇ ਵਿੱਚ ਆਉਂਦਾ ਤਾਂ ਆਰਾਮ ਦੇ ਨਾਲ 4-5 ਸਾਲ ਆਰਾਮ ਕਰੋ, 4-5 ਸਾਲ ਬਾਅਦ ਫਿਰ ਤੁਸੀਂ 6 ਮਹੀਨੇ ਦੱਬ ਕੇ ਲਾਓ, ਗਾਣਾ ਗੂਣਾ ਕੱਢੋ, ਸ਼ਾਇਦ ਲੋਕਾਂ ਦਾ ਮੋਹ ਭੰਗ ਹੋਏ ਕਿ ਰਾਜ ਤੁਹਾਨੂੰ ਮਿਲ ਜਾਵੇ। ਜਿਹੜੀ ਲੋਕਤੰਤਰ ਦਾ ਇਹ ਇੱਕ ਸਭ ਤੋਂ ਅਹਿਮ ਰੋਲ ਹੈ ਆਪੋਜੀਸ਼ਨ ਦਾ, ਉਹਨੂੰ ਤਾਂ ਕਦੇ ਕਿਸੇ ਨੇ ਨਿਭਾਇਆ ਹੀ ਨਹੀਂ ਜੀ। ਦੂਸਰੀ ਗੱਲ ਜਿਹੜੀ ਆਪਾਂ ਪੰਜਾਬ ਦੇ ਮੁੱਦਿਆਂ ਦੀ, ਤੁਸੀਂ ਤਾਂ ਹੁਣ ਜਰਨਲਿਸਟਿਕ ਡਿਊਟੀਜ਼ ਨਿਭਾ ਰਹੇ ਹੋ। ਜਦੋਂ ਤੁਸੀਂ ਜਰਨਲਿਸਟਿਕ ਡਿਊਟੀਜ਼ ਨਿਭਾਉਂਦੇ ਹੋ ਤੁਹਾਡੀ ਫਿੰਗਰ ਟਿਪਸ ਦੇ ਉੱਤੇ ਬਹੁਤ ਸਾਰੀ ਇਨਫੋਰਮੇਸ਼ਨ ਹੁੰਦੀ ਹੈ ਤੇ ਬੜਾ ਸੁਖਾਲਾ ਹੀ ਤੁਸੀਂ ਸ਼ਾਇਦ ਇਹਦਾ ਅੰਦਾਜ਼ਾ ਵੀ ਲਾ ਲਓਗੇ ਜਾਂ ਹੱਲ ਵੀ ਕੱਢ ਲਓਗੇ ਇਸ ਮੁਸ਼ਕਲ ਦਾ ਕਿ ਜਿਹੜੀਆਂ ਤਿੰਨੇ ਇਹ ਵੱਡੀਆਂ ਪਾਰਟੀਆਂ ਨੇ ਇਹਨਾਂ ਦਾ ਦਿੱਲੀ ਦੇ ਨਾਲ ਸੰਬੰਧ ਹੈ ਜੀ। ਇਹਨਾਂ ਦਾ ਪੰਜਾਬ ਇੰਟਰਸਟ ਨਹੀਂ ਹੈ। ਇਹ ਪੰਜਾਬ ਦੀ ਰਾਜਨੀਤੀ ਨੂੰ ਕਿਸੇ ਹੋਰ ਇੰਟਰਸਟ ਦੇ ਲਈ ਜਿੱਤਣਾ ਚਾਹੁੰਦੇ ਆ ਜਾਂ ਹੋਰ ਕਿਸੇ ਇੰਟਰਸਟ ਦੇ ਲਈ ਖੇਡਦੇ ਆ। ਇਹਦਾ ਜਿਹੜਾ ਰਿਪਲ ਇਫੈਕਟ ਹੈ ਉਹ ਉਹਨਾਂ ਦੀ ਉੱਥੇ ਵੱਡੀ ਰਾਜਨੀਤੀ ਉੱਤੇ ਪੈਂਦਾ, ਇਸ ਕਰਕੇ ਉਹਨਾਂ ਨੂੰ ਇਹ ਜਿੱਤਣਾ ਜ਼ਰੂਰੀ ਹੈ। ਵੈਸੇ ਉਹ ਪੰਜਾਬ ਦੇ ਮੁੱਦਿਆਂ ਦੇ ਨਾਲ ਮੁਸਤਫਿਕ ਨਹੀਂ ਹੈਗੇ। ਇਹ ਇੱਕ ਕਾਰਨ ਹੈ ਕਿ ਭਾਵੇਂ ਪੰਜਾਬ ਦਾ ਪਾਣੀਆਂ ਦਾ ਮੁੱਦਾ ਹੈ, ਤਿੰਨੇ ਪੋਲੀਟੀਕਲ ਪਾਰਟੀਆਂ ਇਸ ਮੁੱਦੇ ਨੂੰ ਮੁੱਦਾ ਵੀ ਮੰਨਦੀਆਂ ਨੇ, ਪਰ ਇਹਨਾਂ ਤਿੰਨਾਂ ਦੇ ਕੋਲੇ ਉਹਦਾ ਨਾ ਪਹਿਲਾਂ ਕੋਈ ਹੱਲ ਰਿਹਾ, ਨਾ ਕੋਈ ਹੁਣ ਹੱਲ ਹੈ ਤੇ ਨਾ ਹੀ ਇਹ ਮੂੰਹ ਖੋਲ੍ਹਣਾ ਚਾਹੁੰਦੀਆਂ ਹੱਲ ਦਾ ਕਿ ਅਸੀਂ ਕੁਝ ਕਰ ਦਿਆਂਗੇ। ਪਰ ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਇਸ ਵਾਰ ਇਹ ਜਿਹੜਾ ਫੈਸਲਾ ਹੈ ਇਹ ਬਹੁਤ ਹੀ ਮਹਿੰਗਾ ਪਏਗਾ ਪੰਜਾਬ ਦੇ ਲੋਕਾਂ ਨੂੰ। ਜੇ ਤਾਂ ਕੇਜਰੀਵਾਲ ਦੀ ਸਰਕਾਰ ਪੰਜਾਬ ਦੇ ਵਿੱਚ ਬਹੁਮਤ ਕਿਤੇ ਲੈ ਕੇ ਬਣ ਜਾਂਦੀ ਹੈ ਤਾਂ ਇਹ ਸਮਝੋ ਕਿ ਪਾਣੀ ਫਿਰ ਬਿਨਾਂ ਰੋਕ ਟੋਕ ਜਾਊਗਾ ਜਾਂ ਫਿਰ ਕੁਰਬਾਨੀਆਂ ਦੁਆਰਾ ਕਰਨੀਆਂ ਪੈਣਗੀਆਂ। ਤੇ ਜੇ ਬਾਦਲਾਂ ਦੀ ਸਰਕਾਰ ਦੁਆਰਾ ਮੁੜ ਕੇ ਬਣ ਜਾਂਦੀ ਹੈ ਤਾਂ ਇਹ ਪਾਣੀ ਜਾਊਗਾ ਫਿਰ ਵੀ ਇਸੇ ਤਰ੍ਹਾਂ ਹੀ, ਪਰ ਜਾਊਗਾ ਫਿਰ ਥੋੜਾ ਜਿਹਾ ਮਹਿੰਗੇ ਮੁੱਲ। ਤੇ ਜੇ ਕਾਂਗਰਸ ਦੀ ਸਰਕਾਰ ਬਣ ਜਾਂਦੀ ਆ ਤਾਂ ਕਾਂਗਰਸ ਨੇ ਤਾਂ ਹਮੇਸ਼ਾ ਰਾਜਨੀਤੀ ਕਰਨੀ ਹੁੰਦੀ ਆ, ਰਾਜਨੀਤੀ ਉਹ ਕਰਦੇ ਆ, ਰਾਜਨੀਤੀਆਂ ਕਰੀ ਜਾਣਗੇ। ਨਾ ਪਾਣੀ ਸਾਡੇ ਕੋਲੇ ਸਾਡਾ ਰਹਿਣ ਦੇਣਾ, ਜੇ ਹੋਇਆ ਤਾਂ ਸਾਨੂੰ ਵਰਤਣ ਨਹੀਂ ਦੇਣਾ ਤੇ ਜਿਸ ਤਰ੍ਹਾਂ ਜੋ ਚੱਲੀ ਜਾਂਦਾ ਉਹਨੂੰ ਇਹੀ ਚਲਾਈ ਜਾਣਾ। ਇੱਕ ਅਕਾਲੀ ਦਲ ਅੰਮ੍ਰਿਤਸਰ ਆ ਜਿਹੜੀ ਡੈਫੀਨਿਟਿਵ ਫੈਸਲੇ ਲੈ ਸਕਦੀ ਆ, ਕਿਉਂਕਿ ਜਿਨ੍ਹਾਂ ਦੀ ਵਾਗਡੋਰ ਫਤਿਹਗੜ੍ਹ ਸਾਹਿਬ 'ਚ ਆ, ਜਿਨ੍ਹਾਂ ਦੀ ਵਾਗਡੋਰ ਦਿੱਲੀ ਦੇ ਵਿੱਚ ਨਹੀਂ ਹੈਗੀ, ਜਿਨ੍ਹਾਂ ਦੀ ਵਾਗਡੋਰ ਕਿਲ੍ਹਾ ਹਰਨਾਮਪੁਰ ਦੇ ਹੈਡ ਆਫਿਸ ਦੇ ਵਿੱਚ ਆ, ਪੰਜਾਬ ਦੇ ਵਿੱਚ ਆ, ਪੰਜਾਬ ਪਿੰਡਾਂ ਦੇ ਵਿੱਚ ਆ। ਇਸੇ ਕਰਕੇ ਉਹ ਧੜੱਲੇ ਨਾਲ ਇਹ ਗੱਲ ਕਹਿ ਸਕਦੇ ਆ ਕਿ ਜੇ ਮੇਰੀ ਸਰਕਾਰ ਬਣਦੀ ਆ, ਮਾਨ ਸਾਹਿਬ ਨੇ ਕਹਿਤਾ ਕਿ 1000 ਕਰੋੜ ਰੁਪਈਆ ਜੋ ਕਿਸਾਨਾਂ ਦੇ ਸਿਰ ਕਰਜ਼ਾ ਚੜਿਆ ਹੋਇਆ ਇੱਕ ਪੈਨ ਦੀ ਸਟਰੋਕ ਦੇ ਨਾਲ ਉਹ ਮਾਫ ਕਰ ਦਿੱਤਾ ਜਾਊਗਾ ਜੀ। ਇਹ ਸਰਦਾਰ ਸਿਮਰਨਜੀਤ ਸਿੰਘ ਮਾਨ ਕਹਿ ਸਕਦੇ ਆ ਕਿ ਜੇ ਪੰਜਾਬ ਦੇ ਵਿੱਚ ਸਾਡਾ ਰਾਜ ਆਉਂਦਾ ਤਾਂ ਪੰਜਾਬ ਪਾਣੀਆਂ ਦੀ ਇੱਕ ਬੂੰਦ ਵੀ ਜਾਣ ਨਹੀਂ ਦਿੱਤੀ ਜਾਊਗੀ।
ਤੇ ਜਿਹੜੀ ਗਏ ਹੋਇਆ ਉਹਦਾ ਪੈਸਾ ਵਸੂਲਾਂਗੇ। ਸੋ ਇਹ ਡਿਫੀਨਿਟਿਵ ਜਿਹੜੇ ਫੈਸਲੇ ਨੇ ਇਹ ਸਰਦਾਰ ਸਿਮਰਨਜੀਤ ਸਿੰਘ ਮਾਨ ਜਾਂ ਇਹ ਪਾਰਟੀ ਹੀ ਕਰ ਸਕਦੀ ਹੈ, ਕਿਉਂਕਿ ਇਹਨਾਂ ਦਾ ਕੰਟਰੋਲ ਤੇ ਪੰਜਾਬ ਦੇ ਵਿੱਚ ਆ, ਇੰਟਰਸਟ ਪੰਜਾਬ ਦੇ ਵਿੱਚ ਆ, ਇਹਨਾਂ ਦਾ ਬਾਹਰ ਇੰਟਰਸਟ ਕੋਈ ਨਹੀਂ ਹੈ। ਦੂਸਰੀਆਂ ਤਿੰਨੇ ਪਾਰਟੀਆਂ ਦੀ ਜਿਹੜਾ ਤੁਣਕਾ ਹੈ ਉਹ ਦਿੱਲੀ ਤੋਂ ਵੱਜਦਾ ਹੈ। ਜੀ ਹੰਸਰਾਜ ਸਾਹਿਬ, ਜੇ ਅਸੀਂ ਅਕਾਲੀ ਦਲ ਅੰਮ੍ਰਿਤਸਰ ਦੀ ਗੱਲ ਕਰ ਲਈਏ ਤਾਂ ਤੁਸੀਂ ਜਿਵੇਂ ਮੈਂਸ਼ਨ ਕਰ ਰਹੇ ਹੋ ਕਿ ਜਿਹੜੇ ਪੰਜਾਬ ਦੇ ਮਸਲੇ ਆ ਉਹ ਉਠਾਏ ਜਾਂਦੇ ਨੇ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ, ਤੇ ਬਾਕੀ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੇ ਹਰ ਵਾਰ ਇਹਨਾਂ ਮੁੱਦਿਆਂ ਦੇ ਉੱਪਰ ਸਿਆਸਤ ਕੀਤੀ ਹੈ। ਜੇ ਇਹਨੂੰ ਐਵੇਂ ਦੇਖਿਆ ਜਾਵੇ ਤਾਂ ਕੀ ਕਾਰਨ ਹੈ, ਕੀ ਕਾਰਨ ਤੁਸੀਂ ਸਮਝਦੇ ਹੋ ਕਿ ਅਕਾਲੀ ਦਲ ਅੰਮ੍ਰਿਤਸਰ ਗਰਾਊਂਡ ਲੈਵਲ ਦੇ ਉੱਪਰ ਆਪਣੀ ਉਹ ਜਿਹੜੀ ਪਕੜ ਹੈ ਉਹ ਨਹੀਂ ਬਣਾ ਸਕੀ ਇਹਨਾਂ ਚੋਣਾਂ ਦੇ ਵਿੱਚ? ਜੇ ਅਸੀਂ ਪਿਛਲੇ ਸਮੇਂ ਦੇ ਵਿੱਚੋਂ ਦੇਖੀਏ, ਇਹਨੂੰ ਸਰਬੱਤ ਖਾਲਸਾ ਤੋਂ ਹੀ ਜੇ ਸ਼ੁਰੂ ਕਰਕੇ ਦੇਖੀਏ ਤਾਂ ਹੁਣ ਤੱਕ ਜੋ ਹੋਣਾ ਚਾਹੀਦਾ ਸੀ, ਸਾਰਿਆਂ ਨੂੰ ਨਾਲ ਇਕੱਠਿਆਂ ਲੈ ਕੇ ਜੋ ਪੰਥਕ ਧਿਰਾਂ ਹੈਗੀਆਂ ਨੇ, ਸਾਰੀਆਂ ਬਾਕੀ ਜਥੇਬੰਦੀਆਂ ਹੈਗੀਆਂ ਨੇ, ਇੱਕ ਸਾਂਝੇ ਫਰੰਟ ਦੀ ਗੱਲ ਵੀ ਸਾਹਮਣੇ ਆਈ। ਪਰ ਕੀ ਕਾਰਨ ਬਣਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਉਂ-ਜਿਉਂ ਚੋਣਾਂ ਨਜ਼ਦੀਕ ਆਉਂਦੀਆਂ ਗਈਆਂ ਉਹਨਾਂ ਧਿਰਾਂ ਵੱਲੋਂ ਜਿਹੜੀ ਹੈ ਦੂਰੀ ਬਣਾਈ ਗਈ ਹੈ, ਤੇ ਲੈ ਦੇ ਕੇ ਜਿਹੜੀ ਗੱਲ ਪਹਿਲਾਂ ਸੀ ਵੀ ਸਾਰੀਆਂ 117 ਸੀਟਾਂ ਤੇ ਉਮੀਦਵਾਰ ਖੜੇ ਕੀਤੇ ਜਾਣਗੇ, ਉਹ 90 ਦੇ ਕਰੀਬ ਖੜੇ ਕੀਤੇ ਗਏ, ਤੇ ਉਹਦੇ ਤੋਂ ਬਾਅਦ ਅੱਜ ਵੀ ਜੋ ਸਿਚੁਏਸ਼ਨ ਹੈ ਉਹ ਕਿਤੇ 59 ਦੇ ਕਰੀਬ ਜੋ ਉਮੀਦਵਾਰ ਨੇ ਉਹ ਬਾਕੀ ਨੇ। ਅਕਾਲੀ ਦਲ ਜਿਹੜਾ ਯੂਨਾਈਟਿਡ ਅਕਾਲੀ ਦਲ ਹੈਗਾ ਤੇ ਅਕਾਲੀ ਦਲ 1920 ਹੈ, ਉਹਨਾਂ ਵੱਲੋਂ ਅਕਾਲੀ ਦਲ ਅੰਮ੍ਰਿਤਸਰ ਤੋਂ ਕਿਨਾਰਾ ਕੀਤਾ ਗਿਆ। ਮਤਲਬ ਇਹ ਜਿਹੜੀ ਸਾਰੀ ਸਿਚੁਏਸ਼ਨ ਹੈ ਇਹਦੇ ਪਿੱਛੇ ਫਿਰ ਕਾਰਨ ਕੀ ਬਚਦਾ? ਜੇ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪੰਜਾਬ ਦੇ ਹੱਕੀ ਮੁੱਦੇ ਚੁੱਕੇ ਵੀ ਜਾਂਦੇ ਆ, ਲੋਕਾਂ ਦਾ ਸਾਥ ਵੀ ਹੈਗਾ, ਫਿਰ ਕਿਉਂ ਨਹੀਂ ਅਕਾਲੀ ਦਲ ਅੰਮ੍ਰਿਤਸਰ ਦੀ ਪੰਜਾਬ ਦੀ ਪੋਲਿਟਿਕਸ ਦੇ ਉੱਪਰ ਉਹ ਪਕੜ ਬਣ ਪਾ ਰਹੀ? ਹੈਲੋ। ਹਾਂਜੀ, ਇਹ ਬੜਾ ਗੰਭੀਰ ਸਵਾਲ ਹੈ ਅਮਰਵੀਰ ਸਿੰਘ ਜੀ। ਅਸਲ ਮਨ ਹੈ ਦਰਅਸਲ ਕੌਮ ਦਾ ਜਿਹੜੀ ਸਾਰੀ ਚਿੰਤਾ ਹੈ ਉਹ ਇਸੇ ਸਵਾਲ ਦੇ ਆਲੇ ਦੁਆਲੇ ਇਰਦ ਗਿਰਦ ਘੁੰਮ ਰਹੀ ਆ। ਇਹੀ ਸਾਡੇ ਸਭ ਤੋਂ ਵੱਡੇ ਸਿਧਾਂਤਕ ਅੜਿੱਕੇ ਦਾ ਕਾਰਨ ਬਣੀ ਹੋਈ ਹੈ। ਆਹੀ ਸਮੱਸਿਆ ਜਿਹੜੀ ਤੁਸੀਂ ਕਹਿ ਰਹੇ ਹੋ ਜੀ। ਮੈਂ ਥੋੜਾ ਜਿਹਾ ਪਿੱਛੇ ਜਾਵਾਂ। ਸਰਦਾਰ ਕਪੂਰ ਸਿੰਘ ਹੋਰੀ ਵੀ ਬੜੀਆਂ ਪਾਏਦਾਰ ਗੱਲਾਂ ਕਹਿੰਦੇ ਹੁੰਦੇ ਸੀਗੇ ਜੀ। ਸਰਦਾਰ ਕਪੂਰ ਸਿੰਘ ਨੂੰ ਕਿਸੇ ਨੇ ਸੀਰੀਅਸ ਨਹੀਂ ਲਿਆ। ਪੜ੍ਹੇ ਲਿਖੇ ਵੀ ਬੜੇ ਸੀਗੇ, ਦੂਰਦੇਸ਼ੀ ਵੀ ਬੜੀ ਸੀ ਉਹਨਾਂ ਦੇ ਵਿੱਚ, ਤੇ ਗੱਲ ਵੀ ਬੜੀ ਟਿਕਾ ਕੇ ਬੜੇ ਸਮੇਂ ਸਿਰ ਟਿਕਾਣੇ ਸਿਰ ਮਾਰਦੇ ਹੁੰਦੇ ਸੀਗੇ, ਤੇ ਪੰਜਾਬ ਦੇ ਸਹੀ ਮਾਅਨਿਆਂ ਦੇ ਵਿੱਚ ਉਹ ਪੰਜਾਬ ਦੇ ਪੁੱਤਰ ਸੀਗੇ ਜੀ। ਪਰ ਉਹਨਾਂ ਲੋਕਾਂ ਨੇ ਸੀਰੀਅਸ ਨਹੀਂ ਲਿਆ। ਉਸ ਤੋਂ ਬਾਅਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਆ ਗਏ। ਉਹ ਸੀਨ ਦੇ ਵਿੱਚ ਰਹੇ 1975, 76, 78 ਤੋਂ ਲੈ ਕੇ ਤਕਰੀਬਨ 84 ਤੱਕ ਜੀ। ਅਕਾਲੀਆਂ ਨੇ ਉਹਨਾਂ ਦੇ ਪੈਰ ਨਹੀਂ ਲੱਗਣ ਦਿੱਤੇ। ਇਹ ਗੱਲ ਵੱਖਰੀ ਹੈ ਕਿ ਉਹ ਆਪਣੀ ਜਿਹੜੀ ਉਹਨਾਂ ਦੀ ਸ਼ਖਸੀਅਤ ਸੀ, ਜਿਹੜੀ ਛਵੀ ਸੀਗੀ, ਉਹਦੇ ਬਲਬੂਤੇ ਦੇ ਉੱਤੇ ਜੋ ਉਹਨਾਂ ਦੇ ਗੁਰੂ ਦੀ ਕਿਰਪਾ ਸੀਗੀ, ਜੋ ਉਹਨਾਂ ਦੀ ਕਹਿਣੀ ਅਤੇ ਕਸਮੀ ਦੇ ਵਿੱਚ ਕੋਈ ਅੰਤਰ ਨਹੀਂ ਸੀਗਾ, ਜੋ ਦ੍ਰਿੜਤਾ ਸੀ, ਉਹਦੇ ਕਾਰਨ ਉਹਨਾਂ ਨੇ ਲੋਕਾਂ ਨੂੰ ਪ੍ਰਭਾਵਿਤ ਤਾਂ ਕੀਤਾ, ਪਰ ਇਸ ਲੈਵਲ ਤੱਕ ਪ੍ਰਭਾਵਿਤ ਨਹੀਂ ਕੀਤਾ ਕਿ ਭਾਈ ਅਮਰੀਕ ਸਿੰਘ ਉਹਨਾਂ ਨੂੰ ਚੋਣਾਂ ਤੇ ਖੜਾਇਆ ਤੇ ਉਹ ਵੀ ਹਾਰ ਗਏ ਜੀ। ਇਹ ਇਤਿਹਾਸਿਕ ਦੁੱਖ ਹੈ, ਦੁਖਾਂਤ ਹੈ ਸਾਡਾ। ਉਸ ਤੋਂ ਬਾਅਦ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣੀ ਆਏ। ਸਿਮਰਨਜੀਤ ਸਿੰਘ ਮਾਨ ਹੋਣਾ ਨੂੰ ਪੰਜਾਬ ਦੇ ਵਿੱਚ 1989 ਦੇ ਵਿੱਚ ਜਿਤਾ ਵੀ ਦਿੱਤਾ ਗਿਆ, ਪਰ ਉਸ ਵਕਤ ਪੰਜਾਬ ਸੀ ਜਿਹੜਾ ਉਹ ਬਲਦੀ ਅੱਗ ਦੇ ਵਿੱਚ ਸੀ, ਤੇ ਇੱਧਰ ਸਰਦਾਰ ਸਿਮਰਨਜੀਤ ਸਿੰਘ ਮਾਨ ਇੱਕ ਬਿਲਕੁਲ ਅਣਭਿੱਜ ਸਿਆਸਤ ਤੋਂ ਜੀ, ਇੱਕ ਜਿਸ ਤਰ੍ਹਾਂ ਇਹ ਕਹਿ ਲਓ ਕਿ ਰਹੀਸ ਪਰਿਵਾਰ ਦੇ ਵਿੱਚੋਂ, ਪਰ ਬੜਾ ਡੈਡੀਕੇਟਡ ਨੌਜਵਾਨ ਪੁਲਿਸ ਵਾਲਾ ਸੀ। ਉਹ ਜਿਹੜੀਆਂ ਸਿਆਸੀ ਤਿਰਕਤਾਂ ਸੀ ਉਹਨੂੰ ਜਾਣਦਾ ਨਹੀਂ ਸੀ। ਸਿਆਸੀ ਤਿਰਕਤਾਂ ਨਾ ਜਾਣਦਾ ਹੋਣ ਕਾਰਨ ਸਹਿਜੇ ਸਰਕਾਰ ਨੇ ਤੇ ਇਹਨਾਂ ਅਕਾਲੀਆਂ ਨੇ ਰਲ ਕੇ ਤਕਰੀਬਨ ਇਹ ਸਿੱਧ ਕਰ ਦਿੱਤਾ ਵੀ ਮਾਨ ਤਾਂ ਪਾਗਲ ਆ। ਜਿਵੇਂ ਸਰਦਾਰ ਕਪੂਰ ਸਿੰਘ ਨੂੰ ਪਾਗਲ ਕਹਿੰਦੇ ਸੀਗੇ, ਸੰਤ ਜਰਨੈਲ ਸਿੰਘ ਨੂੰ ਖੂੰਖਾਰ ਕਹਿੰਦੇ ਸੀਗੇ, ਹੁਣ ਆਮ ਆਦਮੀ ਪਾਰਟੀ ਵਾਲੇ ਤਾਂ ਹੁਣ ਬੜਾ ਹਿੰਦੀ ਦਾ ਭੈੜਾ ਜਿਹਾ ਲਫ਼ਜ਼ ਵਰਤਦੇ ਆ, ਵਿੱਚ ਤਾਂ ਇਸਤੇਮਾਲ ਵੀ ਨਹੀਂ ਹੁੰਦਾ ਗਾ, ਉਹ ਵੀ ਐਡੀ ਮਤਲਬ ਕਿ
ਗਲਤ ਸ਼ਬਦਾਵਲੀ ਇਸਤੇਮਾਲ ਕਰਦਾ ਸਮਾਜ, ਉਹਨਾਂ ਲੋਕਾਂ ਵਾਸਤੇ ਜਿਹੜੇ ਇਹਨਾਂ ਦੀ ਖਾਤਰ ਆਪਣੇ ਸ਼ਾਹਰਾਜ ਦਾ ਖੂਨ ਡੋਲਣ ਲਈ ਤਿਆਰ ਜੀ। ਹੁਣ ਵੀ ਉਹੀ ਗੱਲ ਆ। ਕਾਰਨ ਇਹਦੇ ਕੀ ਨੇ ਇਹ ਤਾਂ ਨਹੀਂ ਮੈਨੂੰ ਪਤਾ, ਪਰ ਮਾਨ ਸਾਹਿਬ ਨੂੰ ਕਿਸੇ ਨੇ ਇੱਕ ਵਾਰੀ ਜ਼ਰੂਰ ਇਹ ਗੱਲ ਕਹੀ ਸੀ ਕਿ ਮਾਨ ਸਾਹਿਬ ਦੀ ਚੋਣਾਂ ਦੇ ਵਿੱਚ ਆਪਾਂ ਜੀ ਥੋੜ੍ਹੀ ਖਾਲਿਸਤਾਨ ਦੀ ਗੱਲ ਮੱਠੀ ਕਰਕੇ ਨਾਲ ਲੋਕਾਂ ਨੂੰ ਲੈ ਕੇ ਚੱਲੀਏ, ਸ਼ਾਇਦ ਕੁਝ ਪ੍ਰਾਪਤੀਆਂ ਹੋ ਜਾਣ ਜੀ। ਤੇ ਮਾਨ ਸਾਹਿਬ ਹੱਸ ਕੇ ਕਹਿੰਦੇ ਵੀ ਪਤਾ ਕਰੋ ਕਿਤੇ ਝੂਠ ਬੋਲਣ ਦੇ ਕੋਰਸਿਸ ਕਰਾਉਂਦੇ ਹੋਣ ਤਾਂ ਮੈਂ ਇੱਕ ਦੋ ਕੋਰਸ ਕਰ ਲਵਾਂ। ਬਈ ਇਹ ਇਲੈਕਸ਼ਨਾਂ ਦਾ ਕੰਮ ਆ, ਇਹਦੇ ਵਿੱਚ ਰੱਜ ਕੇ ਝੂਠ ਬੋਲਣਾ ਪੈਂਦਾ, ਤੁਹਾਨੂੰ ਰੱਜ ਕੇ ਤਾਂ ਵੋਟਰ ਪ੍ਰਭਾਵਿਤ ਹੁੰਦੇ ਆ। ਵੋਟਰਾਂ ਨੂੰ ਵੀ ਪਤਾ ਹੁੰਦਾ ਵੀ ਇਹ ਝੂਠ ਬੋਲਦਾ, ਪਰ ਉਹ ਜਿਹੜਾ ਝੂਠ ਆ ਨਾ ਉਹਨੂੰ ਚੰਗਾ ਬੜਾ ਲੱਗਦਾ ਹੁੰਦਾ। ਤੇ ਅੱਜ ਵੀ ਅਸੀਂ ਇਹੀ ਕਰ ਰਹੇ ਹਾਂ, ਜਿਹੜਾ ਵੱਧ ਝੂਠ ਬੋਲ ਰਿਹਾ ਉਹਦੀ ਵੈਲਿਊ ਦੇ ਉੱਤੇ ਸਭ ਤੋਂ ਵੱਧ ਘੱਟ। ਤੇ ਇਹ ਦੁਖਾਂਤ ਹੈ। ਇਹ ਇਹਨਾਂ ਮੁਲਕਾਂ ਦੇ ਵਿੱਚ ਕਈ ਵਾਰ ਐਸਾ ਨਹੀਂ ਵੀ ਹੁੰਦਾ, ਕਦੇ ਕਦੇ ਇੱਥੇ ਵੀ ਐਸਾ ਹੋ ਜਾਂਦਾ, ਕਿਉਂਕਿ ਲੋਕਾਂ ਨੂੰ ਇਹ ਪਤਾ ਹੁੰਦਾ ਕਿ ਇਹਨਾਂ ਦੇ ਚੇਤਿਆਂ ਦੇ ਵਿੱਚ 4 ਸਾਲ ਗੱਲਾਂ ਰਹਿੰਦੀਆਂ ਨਹੀਂ ਹੈਗੀਆਂ। ਤੇ ਪਰ ਮੈਂ ਇਹ ਫਿਰ ਵੀ ਸਮਝਦਾ ਕਿ ਜਿਸ ਮਕਸਦ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਚੋਣਾਂ ਦੇ ਵਿੱਚ ਪੁੱਜਿਆ ਜੀ, ਮੈਂ ਉਹਦੇ ਤੋਂ ਬੜਾ ਸੈਟਿਸਫਾਈਡ ਆ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆਪਣੇ ਮਕਸਦ ਦੇ ਵਿੱਚ ਸਫਲ ਹੋਇਆ। ਚੋਣ ਜਿੱਤਣਾ ਜਾਂ ਨਾ ਜਿੱਤਣਾ ਇਹ ਗੱਲ ਵੱਖਰੀ ਆ। ਮੈਂ ਇੱਕ ਹਮੇਸ਼ਾ ਹੀ ਅਕਸਰ ਇਹ ਗੱਲ ਕਹਿਣਾ ਹੁੰਦਾ ਕਿ ਚੋਣਾਂ ਉਹ ਨਹੀਂ ਹਾਰਦਾ ਜਿਹਨੂੰ ਵੋਟਾਂ ਨਹੀਂ ਪੈਂਦੀਆਂ, ਚੋਣਾਂ ਉਹ ਹਾਰਦਾ ਜਿਹੜਾ ਆਪਣੇ ਅਸੂਲਾਂ ਦੇ ਉੱਤੇ ਟਿਕਣ ਦੇ ਲਈ ਟਿਕਣ ਤੋਂ ਵਾਂਝਾ ਰਹਿ ਜਾਂਦਾ, ਕਿਸੇ ਮਜਬੂਰੀ ਦਾ ਪੈ ਕੇ ਜਿਹੜਾ ਆਪਣੇ ਅਸੂਲਾਂ ਦੀ ਸਲਾਹ ਦੇ ਦਿੰਦਾ ਉਹ ਹਾਰਦਾ। ਸਿਆਸਤ ਆ ਜਿਹੜੀ ਇਹ ਇਸੇ ਦਾ ਹੀ ਕਾਰਨ ਆ ਜੀ। ਹੰਸਰਾਜ ਸਾਹਿਬ, ਇਹਨਾਂ ਚੋਣਾਂ ਦੇ ਵਿੱਚ ਇੱਕ ਹੋਰ ਵੀ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ, ਜਿਵੇਂ ਤੁਸੀਂ ਖਾਲਿਸਤਾਨ ਦੀ ਗੱਲ ਕੀਤੀ ਹੈ ਕਿ ਕਿਵੇਂ ਜਿਹੜਾ ਅਕਾਲੀ ਦਲ ਹੈਗਾ ਤੇ ਕਾਂਗਰਸ ਵੱਲੋਂ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਇਸ ਮੁੱਦੇ ਦੇ ਉੱਪਰ ਕਿ ਉਹਨਾਂ ਦੇ ਖਾਲਿਸਤਾਨੀਆਂ ਦੇ ਨਾਲ ਸੰਬੰਧ ਹੈਗੇ ਆ। ਇੱਥੋਂ ਤੱਕ ਹੀ ਨਹੀਂ, ਉਹਨੂੰ ਬਦਨਾਮ ਕਰਨ ਦੇ ਲਈ ਕਿਤੇ ਨਾ ਕਿਤੇ ਅੱਤਵਾਦ ਨਾਲ ਡਾਇਰੈਕਟਲੀ ਜੋੜਨ ਦੀ ਗੱਲ ਹੈਗੀ ਹੈ, ਜਾਂ ਐਕਸਟ੍ਰੀਮਿਸਟ ਕਹਿਣਾ, ਮਿਲੀਟੈਂਟਸ ਕਹਿਣਾ, ਤੇ ਅੱਤਵਾਦ ਨਾਲ ਜੋੜ ਕੇ ਜਿਵੇਂ ਉਹਨੂੰ ਪੇਸ਼ ਕੀਤਾ ਜਾ ਰਿਹਾ, ਇਹ ਜਿਹੜਾ ਰੁਝਾਨ ਹੈਗਾ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਕੋਈ ਨਵਾਂ ਰੁਝਾਨ ਨਹੀਂ ਹੈ ਜੀ। ਕਾਂਗਰਸੀ ਤਾਂ ਹਮੇਸ਼ਾ ਹੀ ਖਾਲਿਸਤਾਨੀ ਨੂੰ ਅੱਤਵਾਦੀ ਕਹਿੰਦੇ ਆ। ਸੁੱਖੇ ਜਿੰਦੇ ਨੂੰ ਵੀ ਅੱਤਵਾਦੀ ਕਹਿੰਦੇ ਸੀ, ਸੰਤ ਜਰਨੈਲ ਸਿੰਘ ਨੂੰ ਵੀ ਅੱਤਵਾਦੀ ਹਮੇਸ਼ਾ ਹੀ ਕਹਿੰਦੇ ਆ। ਉਹ ਤਾਂ ਭਾਈ ਹਵਾਰਾ ਸਾਹਿਬ ਨੂੰ ਵੀ ਅੱਤਵਾਦੀ ਕਹਿੰਦੇ, ਜਿਹਨੂੰ ਅਸੀਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਣਾਇਆ ਹੋਇਆ। ਇਹ ਕੋਈ ਨਵੀਂ ਗੱਲ ਨਹੀਂ ਹੈ। ਇਹ ਜਿਹੜੀ ਸਿਆਸਤ ਦੇ ਵਿੱਚ ਇਹ ਜਿਹੜੀ ਹੁਣ ਖਬਰ ਆਪਣੇ ਸਾਡੇ ਸਾਹਮਣੇ ਆਈ ਹੈ, ਜਿੱਥੇ ਕਿਤੇ ਕੇਜਰੀਵਾਲ ਰਾਤ ਰਿਹਾ ਉਹ ਕਿਸੇ ਕੋਠੀ ਕਿਸੇ ਖਾੜਕੂ ਦੀ ਸੀਗੀ ਤੇ ਉਹਨੇ ਬਾਹਰ ਰੈਂਟ ਤੇ ਕੀਤੀ ਹੋਈ ਆ। ਵੀ ਇਹ ਸਿਆਸੀ ਚੋਣ ਦੀਆਂ ਬਦਸੂਰਤ ਘੜੀਆਂ ਨੇ, ਜਿਹਦੇ ਵਿੱਚ ਲੋ ਲੈਵਲ ਤੇ ਆ ਕੇ ਜਿਵੇਂ ਕਹਿੰਦਾ ਹੁੰਦਾ ਨਾ ਯੂਰ ਹਿਟਿੰਗ ਮੀ ਅੰਡਰ ਮਾਈ ਬੈਲਟ, ਉਸ ਲੈਵਲ ਦੀ ਜਿਹੜੀ, ਕਿਉਂਕਿ ਇਹਨਾਂ ਲੋਕਾਂ ਕੋਲ ਮੁੱਦਾ ਕੋਈ ਨਹੀਂ ਹੈ। ਇਹ ਇਹਨਾਂ ਗੱਲਾਂ ਦੇ ਆਸਰੇ ਹੀ ਆਪਣੀ ਚੋਣ ਜਿਹੜੀ ਆ ਉਸ ਨੂੰ ਅੱਗੇ ਚਲਾ ਰਹੇ ਨੇ। ਇਹ ਸਾਡੇ ਲਈ ਤਾਂ ਇਹ ਚਰਚਾ ਦਾ ਵਿਸ਼ਾ ਇਸ ਕਰਕੇ ਨਹੀਂ ਹੈ ਕਿਉਂਕਿ ਸਾਨੂੰ ਤਾਂ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਖਾਸ ਕਰਕੇ ਜਿਹੜੇ ਲੋਕ ਜੁੜੇ ਹੋਏ ਨੇ ਉਹ ਤਾਂ ਇਹ ਸਮਝਦੇ ਆ ਕਿ ਅਕਾਲੀ ਦਲ ਅੰਮ੍ਰਿਤਸਰ ਤੋਂ ਬਿਨਾਂ ਬਾਕੀ ਸਾਰੀਆਂ RRS ਦੀਆਂ ABC ਟੀਮਾਂ ਨੇ ਜਾਂ BAC ਟੀਮਾਂ ਨੇ ਜਾਂ CAB ਟੀਮਾਂ ਨੇ, ਡਜ਼ਨਟ ਮੈਟਰ ਜੀ। ਕਿਉਂਕਿ ਜਿਹੜਾ ਮੁਲਕ ਨੂੰ ਚਲਾਉਣ ਵਾਲੀ ਇੱਕ ਖੁਫੀਆ ਤਾਕਤ ਬੈਠੀ ਹੈ, ਉਹਨੇ ਇਹ ਮੇਕ ਸ਼ੋਰ ਕਰਨਾ ਵੀ ਇਹ ਮੁਲਕ ਦੇ ਅੰਦਰ ਹੀ ਸਾਰੀ ਗੱਲ ਰਹੇ। ਇਹ ਮੁਲਕ ਤੋਂ ਬਾਹਰ ਜਾਂ ਮੁਲਕ ਨੂੰ ਵੱਖਰਾ ਕਰਨ ਵਾਲੇ ਲੋਕਾਂ ਦੇ ਹੱਥ ਦੇ ਵਿੱਚ ਕਦੇ ਵੀ ਤਾਕਤ ਨਾ ਆਵੇ। ਇਸ ਕਰਕੇ ਚਾਹੇ ਇਹਨਾਂ ਨੂੰ ਮਸ਼ੀਨਾਂ ਭੰਨਣੀਆਂ ਨਾ ਪੈ ਜਾਣ, ਜੇ ਕੱਲ੍ਹ ਨੂੰ ਰੁਝਾਨ ਅਕਾਲੀ ਦਲ ਅੰਮ੍ਰਿਤਸਰ ਦੇ ਹੱਕ 'ਚ ਆ ਵੀ ਜਾਂਦਾ ਨਾ ਅਮਰਵੀਰ ਸਿੰਘ ਜੀ, ਇਹ ਕਿਹੜੀ ਲੋਕਤੰਤਰਤਾ ਦੀ ਤੁਸੀਂ ਗੱਲ ਕਰਦੇ ਹੋ? ਇਹਨਾਂ ਨੇ ਲੋਕਤੰਤਰਤਾ ਦੀ ਕਦੋਂ ਪ੍ਰਵਾਹ ਕੀਤੀ ਹੈ? ਸਰਬੱਤ ਖਾਲਸਾ ਵੇਲੇ ਕੀਤੀ ਹੈ, ਹੋਰ ਕੰਮਾਂ ਵੇਲੇ ਕੀਤੀ ਹੈ। ਇਹ ਤਾਂ ਚੱਕ ਕੇ ਮਸ਼ੀਨਾਂ ਨੂੰ ਸਮੁੰਦਰ 'ਚ ਸਿੱਟ ਆਉਣਗੇ ਜਿਹੜੀਆਂ ਮਸ਼ੀਨਾਂ ਦੇ ਵਿੱਚ ਵੱਧ ਵੋਟਾਂ ਹੋਈਆਂ ਅਕਾਲੀ ਦਲ ਅੰਮ੍ਰਿਤਸਰ ਦੀਆਂ। ਇਹ ਗੱਲ ਸੋਚਣ ਵਾਲੀ ਆ, ਇਹ ਲੋਕਾਂ ਦੇ ਸੋਚਣ ਵਾਲੀ ਗੱਲ ਹੈ। ਇਹ ਸਥਿਤੀ ਜਦੋਂ ਆਏਗੀ ਤਾਂ ਅਸੀਂ ਸਮਝਦੇ ਹਾਂ ਕਿ ਉਦੋਂ ਲੋਕ ਸ਼ਾਇਦ ਉਹ ਜਾਗ ਪੈਣ, ਕਿਉਂਕਿ ਅਸੀਂ ਤਾਂ ਲੋਕਾਂ ਨੂੰ ਇੱਕੋ ਹੀ ਗੱਲ ਪਾਠ ਪੜ੍ਹਾ ਰਹੇ ਹਾਂ। ਸਰਦਾਰ ਸਿਮਰਨਜੀਤ ਸਿੰਘ ਮਾਨ ਵੀ ਇੱਕੋ ਹੀ ਗੱਲ ਪੜ੍ਹਾ ਰਹੇ ਆ ਵੀ ਇਸ ਮੁਲਕ ਦੇ ਵਿੱਚ ਤੁਹਾਨੂੰ ਇਨਸਾਫ ਨਹੀਂ ਮਿਲਦਾ। ਜਿੱਦਣ ਉਹਨਾਂ ਨੇ ਸਹੁੰ ਚੁੱਕੀ, ਭਾਵੇਂ ਕਿ ਉਹ ਆਪਣੇ ਪੇਪਰ ਭਰਨ ਗਏ ਸੀ, ਉਹਨੇ ਕਿਹਾ ਵੀ ਮੈਂ ਮਜਬੂਰਨ ਨਾਜਾਇਜ਼ ਕੰਸਟੀਟਿਊਸ਼ਨ ਦੀ ਸਹੁੰ ਚੱਕ ਰਿਹਾ, ਪਰ ਮੈਂ ਇਸ ਯਕੀਨ ਨਹੀਂ ਕਰਦਾ ਜੀ। ਲੋਕਾਂ ਨੂੰ ਸਮਝ ਲੈਣਾ ਚਾਹੀਦਾ ਕਿ ਅਸੀਂ ਇੱਕ ਜੰਗ ਲੜ ਰਹੇ ਹਾਂ, ਇੱਕ ਸੰਘਰਸ਼ ਲੜ ਰਹੇ ਹਾਂ।
ਅਸੀਂ ਇੱਥੇ ਕੋਈ ਗੱਫੀਆਂ ਪਾ ਕੇ ਉਹਨਾਂ ਦੇ ਨਾਲ ਲਵ ਯੂ ਕਰਨ ਵਾਲੀ ਗੱਲ ਨਹੀਂ ਕਰ ਰਿਹਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੌਮ ਦੀ ਖਾਤਰ ਆਪਣਾ ਘਰ ਖਾਲਿਸਤਾਨ ਬਣਾਉਣ ਲਈ ਤੁਰੀ ਹੋਈ ਆ। ਇਲੈਕਸ਼ਨ ਆ ਜਿਹੜੀ ਇੱਕ ਜ਼ਰੀਆ ਹੈ, ਇਲੈਕਸ਼ਨ ਉਹਦੇ ਵਿੱਚ ਇੱਕ ਪੜਾਅ ਹੈ। ਇਲੈਕਸ਼ਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਹੀਂ ਕਰਾਉਂਦਾ। ਇਲੈਕਸ਼ਨ ਆਉਂਦੀ ਆ ਤਾਂ ਉਹਦੇ ਵਿੱਚ ਇਸ ਕਰਕੇ ਸ਼ਮੂਲੀਅਤ ਕੀਤੀ ਜਾਂਦੀ ਆ। ਪਿਛਲੀਆਂ ਇਲੈਕਸ਼ਨਾਂ ਵਿੱਚ 48,000 ਵੋਟ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਪਈ ਸੀ। ਇਸ ਦਾ ਮਤਲਬ ਹੈ ਕਿ 48,000 ਪ੍ਰਾਣੀ ਇਸ ਦੇਸ਼ ਦੇ ਅੰਦਰ ਬੈਠਾ ਜਿਹੜਾ ਦਿਲੋਂ ਖਾਲਿਸਤਾਨ ਨੂੰ ਪਿਆਰ ਕਰਦਾ, ਇਹ ਜਾਣਦੇ ਹੋ ਸਾਡੇ ਉਮੀਦਵਾਰ ਨੇ ਜਿੱਤਣਾ ਨਹੀਂ, ਫਿਰ ਵੀ ਵੋਟਾਂ ਪਾਉਂਦਾ। ਸਾਡੀ ਕੋਸ਼ਿਸ਼ ਆ ਕਿ ਇਹ ਜਿਹੜੀ ਵੋਟ ਆ 47,000 ਤੋਂ ਵੱਧ ਜਾਵੇ। ਵੈਸੇ ਅਮਰਵੀਰ ਸਿੰਘ ਜੀ ਦੀ ਗਰਾਊਂਡ ਰਿਪੋਰਟਸ ਆ ਰਹੀਆਂ ਨੇ। ਰਾਤ ਸਾਡੀ ਕੋਆਰਡੀਨੇਸ਼ਨ ਕਮੇਟੀ ਦੀ ਟੈਲੀਕਾਨਫਰੰਸ ਵੀ ਹੋਈ ਸੀ, ਰਾਤ ਨੂੰ ਅੱਜ ਹੀ ਹੋਈ ਆਫਟਰਨੂਨ ਦੇ ਵਿੱਚ ਜੀ। ਉਹਦੇ ਵਿੱਚ ਜਿਹੜੀ ਇਨਫੋਰਮੇਸ਼ਨ ਤਾਜ਼ੀ ਸਾਂਝੀ ਹੋਈ ਆ, ਇਹ ਮੈਂ ਦੱਸ ਦਿਆਂ ਕਿ ਬਰਨਾਲਾ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿਹੜੀ ਪੋਜੀਸ਼ਨ ਆ ਇਹ ਬਹੁਤ ਸਟਰੋਂਗ ਆ। ਕਈਆਂ ਪਿੰਡਾਂ ਦੇ ਵਿੱਚ ਉਹ ਨੰਬਰ 2 ਤੇ ਆ ਕੰਪੀਟ ਕਰ ਰਹੇ, ਕਈਆਂ ਪਿੰਡਾਂ ਦੇ ਵਿੱਚ ਨੰਬਰ 3 ਤੇ ਕੰਪੀਟ ਕਰ ਰਹੇ ਨੇ। ਇੱਕ ਦੋ ਪਿੰਡ ਇਹੋ ਜਿਹੇ ਵੀ ਹੈਗੇ ਜਿਹੜੇ ਖਾਸ ਮੈਂਬਰਾਂ ਦੇ ਪਿੰਡ ਨੇ ਜਿੱਥੇ ਨੰਬਰ 1 ਤੇ ਵੀ ਕੰਪੀਟ ਕਰ ਰਹੇ ਨੇ। ਆਬਵੀਅਸਲੀ ਸ਼ਹਿਰਾਂ ਦੇ ਵਿੱਚ ਅਕਾਲੀ ਦਲ ਅੰਮ੍ਰਿਤਸਰ ਦੀ ਜਿਹੜੀ ਵੋਟ ਬੈਂਕ ਆ ਉਹ ਬਲੀਕ ਹੈ, ਥੋੜੀ ਜਿਹੀ ਪਤਲੀ ਆ, ਇਸ ਚੀਜ਼ ਨੂੰ ਆਪਾਂ ਸਮਝਦੇ ਹਾਂ। ਪਰ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿਹੜੀ ਪੋਜੀਸ਼ਨ ਆ ਬਰਨਾਲਾ ਦੇ ਵਿੱਚ ਉਹ ਕਾਫੀ ਸਟਰੋਂਗ ਹੈ। ਉਸ ਤੋਂ ਇਲਾਵਾ ਜੇ ਅਸੀਂ ਸਬਾਣਾ ਦੇਖ ਲਈਏ, ਜੇ ਅਸੀਂ ਮਾਨਸਾ ਦੇਖ ਲਈਏ, ਮਾਨਸਾ ਦੇ ਵਿੱਚ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਹੋਰਾਂ ਨੇ ਦਿਹਾੜੀ ਦੇ ਵਿੱਚ 10 ਪਿੰਡ ਗਾਉਂਦੇ ਆ। ਸੋ ਉਹ ਬਹੁਤ ਜ਼ਿਆਦਾ ਸਖਤ ਮਿਹਨਤ ਕਰ ਰਹੇ ਨੇ। ਇਸੇ ਤਰ੍ਹਾਂ ਹੀ ਸਰਦਾਰ ਕਾਲਾਬੂਲਾ ਸਾਹਿਬ, ਸੁਰਜੀਤ ਸਿੰਘ ਕਾਲਾਬੂਲਾ ਜਥੇਦਾਰ ਸਾਹਿਬ ਨੇ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੁਣ ਤਾਂ ਵਰਕਿੰਗ ਦੇ ਵੀ ਮੈਂਬਰ ਨੇ ਜੀ। ਜ਼ਾਹਿਰ ਹੈ ਕਿ ਤੁਸੀਂ ਵਰਕਿੰਗ ਮੈਂਬਰ ਹੁੰਦੇ ਹੋ, ਤੁਸੀਂ ਲੋਕਾਂ ਦੇ ਕੁਝ ਕੰਮ ਵੀ ਕਰਾਉਂਦੇ ਹੋ, ਲੋਕਾਂ ਦੇ ਹੋਰ ਨਜ਼ਦੀਕ ਆਉਂਦੇ ਹੋ। ਸੋ ਕਾਲਾਬੂਲਾ ਸਾਹਿਬ ਦੀ ਪੋਜੀਸ਼ਨ ਜਿਹੜੀ ਧੂਰੀ ਤੋਂ ਉਹ ਵੀ ਬਹੁਤ ਵਧੀਆ ਪ੍ਰੋਮਿਸਿੰਗ ਨਜ਼ਰ ਆ ਰਹੀ ਹੈ। ਬਾਕੀ ਤਾਂ ਸਾਰਾ ਕੁਝ ਸਾਰਿਆਂ ਦੇ ਸਾਹਮਣੇ ਆ ਜਾਵੇਗਾ। ਅਸੀਂ ਇਹ ਸਮਝਦੇ ਹਾਂ ਕਿ ਪੰਜਾਬ ਦੀ ਅਸੈਂਬਲੀ ਦੇ ਵਿੱਚ ਮੇਕਸ ਨੋ ਡਿਫਰੈਂਸ ਸਰਕਾਰ ਕਿਹਦੀ ਹੁੰਦੀ ਹੈ। ਇਹ ਅਕਾਲੀ ਦਲ ਅੰਮ੍ਰਿਤਸਰ ਦੇ ਉਹਦੇ ਵਿੱਚ ਕੁਝ ਮੈਂਬਰ ਮੌਜੂਦ ਪਹੁੰਚ ਜਾਂਦੇ ਨੇ ਤਾਂ ਫਿਰ ਉੱਥੇ ਜਿਹੜੀ ਪੰਜਾਬ ਦੀ ਗੱਲ ਹੈ ਉਹ ਅਸੈਂਬਲੀ ਦੇ ਵਿੱਚ ਜਿਹੜੀ ਹੁਣ ਤੱਕ ਕਦੇ ਨਹੀਂ ਹੋਈ, ਕਦੇ ਵੀ ਪੰਜਾਬ ਦੇ ਵਿੱਚ ਪੰਜਾਬ ਦੀ ਅਸੈਂਬਲੀ ਦੇ ਵਿੱਚ ਖਾਲਸਾ ਪੰਥ ਦੀ ਗੱਲ ਹੈ, ਖਾਲਸਾ ਪੰਥ ਦੇ ਇਸ਼ੂਜ਼ ਦੀ ਗੱਲ ਹੈ, ਇਹ ਗੱਲ ਉੱਥੇ ਠੋਕ ਵਜਾ ਕੇ ਹੋਣੀ ਸ਼ੁਰੂ ਹੋ ਜਾਵੇਗੀ। ਸੋ ਅਸੀਂ ਪੰਜਾਬ ਦੇ ਵਿੱਚ ਇਹੀ ਐਡਵਰਟਾਈਜ਼ਿੰਗ ਆਉਣ ਵਾਲੇ 3-4 ਦਿਨਾਂ ਦੇ ਵਿੱਚ ਕਰ ਰਹੇ ਹਾਂ ਕਿ ਸਰਬੱਤ ਖਾਲਸਾ ਦੌਰਾਨ ਬਾਦਲ ਸਰਕਾਰ ਨੂੰ ਭਾਗ ਦੇਣ ਵਾਲੀ ਲੀਡਰਸ਼ਿਪ, ਉਹਨਾਂ ਨੂੰ ਅਗਰ ਤੁਸੀਂ ਪੰਜਾਬ ਅਸੈਂਬਲੀ ਵਿੱਚ ਨੁਮਾਇੰਦਗੀ ਦਿਓਗੇ ਤਾਂ ਪੰਥ ਦੀ ਆਵਾਜ਼ ਆ ਜਿਹੜੀ ਉਹ ਚੰਡੀਗੜ੍ਹ ਦੇ ਗਲਿਆਰਿਆਂ ਦੇ ਵਿੱਚ ਤੁਹਾਨੂੰ ਸੁਣਨ ਨੂੰ ਮਿਲੇਗੀ। ਇਹ ਸਾਡੀ ਇੱਕ ਪ੍ਰਾਪਤੀ ਹੋ ਸਕਦੀ ਹੈ। ਅਦਰਵਾਈਜ਼ ਪੰਥਕ ਨੁਕਤਾ ਨਿਗਾਹ ਤੋਂ ਇਹਨਾਂ ਇਲੈਕਸ਼ਨ ਦਾ ਸਾਡੇ ਉੱਤੇ ਕੋਈ ਅਸਰ ਨਹੀਂ ਆ। ਹਾਂ, ਜੇ ਇਹ ਨਵੀਂ ਪਾਰਟੀ ਆ ਜਾਂਦੀ ਆ, ਕਿਉਂਕਿ ਇਹਨੇ ਮਿੱਠੇ ਗੋਂਗਲੂ ਬਹੁਤ ਦੇਣੇ ਨੇ, ਇਹਨਾਂ ਦਾ ਸੁਭਾਅ ਸਾਨੂੰ ਪਤਾ ਹੈ। ਇਹ ਮੋਹਰਚੰਦ ਕਰਮਦਾਸ ਗਾਂਧੀ ਆ ਜਿਹੜਾ ਉਹਦੀ ਰੂਹ ਦੁਬਾਰਾ ਇੱਥੇ ਆਈ ਹੋਈ ਆ। ਇਹ ਮਿੱਠੀਆਂ ਗੱਲਾਂ ਕਰਕੇ ਹੋ ਸਕਦਾ ਸਾਨੂੰ 50-60 ਸਾਲਾਂ ਲਈ ਹੋਰ ਉਲਝਾ ਜਾਵੇ, ਹੋ ਸਕਦਾ ਸਾਨੂੰ 50-60 ਸਾਲਾਂ ਲਈ ਹੋਰ ਛਿੱਤਰ ਖਾਣ ਦੇ ਲਈ ਤਿਆਰ ਹੋਣਾ ਪਵੇ। ਸੋ ਇਹ ਕੁਝ ਕੁ ਗੱਲਾਂ ਨੇ ਜਿਹੜੀਆਂ ਮੈਂ ਸਮਝਦਾ ਕਿ ਅੱਜ ਦੇ ਦਿਨ ਲੋਕਾਂ ਦੇ ਨਾਲ ਸਾਂਝੀਆਂ ਕਰ ਹੀ ਲੈਣੀਆਂ ਚਾਹੀਦੀਆਂ ਤਾਂ ਕਿ ਬੜਾ ਸੰਕਟਮਈ ਸਮਾਂ ਹੈ। ਅਸੀਂ ਇਹ ਕਹਿ ਰਹੇ ਹਾਂ ਕਿ ਆਮ ਆਦਮੀ ਪਾਰਟੀ ਜਿਤਾਓਗੇ ਤਾਂ ਸਦਾ ਵਾਸਤੇ ਪੰਜਾਬ ਦਾ ਪਾਣੀ ਗਵਾਓਗੇ, ਕਿਉਂਕਿ ਪਾਣੀ ਹੈ ਜਿਹੜਾ ਉਹ ਪੰਜਾਬ ਨੂੰ ਦੇਣ ਦੇ ਹੱਕ ਵਿੱਚ ਹੀ ਨਹੀਂ ਹੈ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ। ਜੇ ਬਾਦਲ ਨੂੰ ਜਿਤਾਓਗੇ ਤਾਂ ਦਰਬਾਰ ਸਾਹਿਬ ਤੇ ਹੋਰ ਧਾਰਮਿਕ ਸਥਾਨ ਆ ਜਿਹੜੇ ਇਹ RSS ਦੇ ਹੁਣ ਪੱਕੇ ਤੌਰ ਤੇ ਹਵਾਲੇ ਹੋ ਜਾਣਗੇ, ਪੱਕੇ ਉਹਨਾਂ ਦੇ ਅੱਗੇ ਬਣ ਜਾਣਗੇ। ਹੁਣ ਤੱਕ ਤਾਂ ਉਹ ਬਾਹਰੋਂ ਹੀ ਜਾਂ ਆਪਣੇ ਬੰਦੀ ਵਿੱਚ ਭੇਜ ਕੇ ਸ਼ਮੂਲੀਅਤ ਕਰਦੇ ਰਹੇ। ਤੇ ਕਾਂਗਰਸ ਨੂੰ ਜਿਤਾਓਗੇ ਤਾਂ ਇੱਕ ਹੋਰ ਨਸਲ ਕੁਸ਼ੀ ਲਈ ਤਿਆਰ ਹੋ ਜਾਓ, ਕਿਉਂਕਿ ਕਾਂਗਰਸ ਆ ਜਿਹੜੀ ਉਹਨਾਂ ਦਾ ਤਾਂ ਕੰਮ ਕਰਨ ਦਾ ਤਰੀਕਾ ਹੀ ਇਹ ਆ, ਜਿਹੜੀ ਵੀ ਘੱਟ ਗਿਣਤੀ ਉਹਨਾਂ ਦੇ ਸਾਹਮਣੇ ਅੱਖਾਂ ਚੁੱਕਦੀ ਹੈ ਉਹਦੇ ਗਿੱਟੇ ਛਾਂਗਣ ਨੂੰ ਤਿਆਰ ਹੋ ਜਾਂਦੇ ਆ। ਸੋ ਮਾਨ ਨੂੰ ਜਿਤਾਓਗੇ ਅਗਰ ਤੁਸੀਂ ਤਾਂ ਫਿਰ ਆਪਣੀ ਪੱਤ, ਆਪਣਾ ਪੁੱਤ, ਆਪਣੀ ਪੱਗ, ਆਪਣਾ ਜਲ, ਆਪਣੀ ਕਿਰਸਾਨੀ, ਇਹਨਾਂ ਸਾਰਿਆਂ ਨੂੰ ਤੁਸੀਂ ਬਚਾ ਸਕਦੇ।
ਸੋ ਅਸੀਂ ਇਹ ਸੁਨੇਹਾ ਪੰਜਾਬ ਦੇ ਵਿੱਚ ਦੇ ਰਹੇ ਹਾਂ ਤੇ ਸਾਡੇ ਟੈਲੀਵਿਜ਼ਨ ਪ੍ਰੋਗਰਾਮ ਦੇ ਲਈ ਵੀ ਇਹੀ ਦੇ ਰਹੇ ਆ ਕਿ ਆਮ ਆਦਮੀ ਪਾਰਟੀ ਨਿਰੰਕਾਰੀਆਂ ਦੀ ਭਗਤ ਹੈ। ਅਰਵਿੰਦ ਕੇਜਰੀਵਾਲ ਸਿੱਖਾਂ ਦੇ ਬੁਨਿਆਦੀ ਦੁਸ਼ਮਣ, ਮੋਰਚਾ ਕਰਨ ਗਾਂਧੀ ਦਾ ਸ਼ਿਸ਼ਾ, ਉਹਦਾ ਸੇਵਾਦਾਰ ਆ ਤੇ ਨਿਰੰਕਾਰੀਆਂ ਦਾ ਮਰੀਜ਼ ਹੈ। ਤੁਸੀਂ ਇਹ ਦੇਖ ਲਓ ਕਿ ਉਹਦੀ ਸੋਚ ਕਿਹੋ ਜਿਹੀ ਹੋਏਗੀ। ਕੈਪਟਨ ਕਾਂਗਰਸ ਦੀ ਕਾਂਗਰਸ ਆ ਜਿਹੜੀ ਉਹ ਸਿੱਖਾਂ ਦੀ ਜੱਦੀ ਦੁਸ਼ਮਣ ਹੈ। ਇਹ ਵੀ ਨਹੀਂ ਭੁੱਲਣਾ ਕਿ ਜਰਾਇਮ ਪੇਸ਼ਾ ਕੌਮ ਕਰਾਰ ਦੇਣ ਤੋਂ ਲੈ ਕੇ ਅਕਾਲ ਤਖ਼ਤ ਸਾਹਿਬ ਢਾਉਣ ਤੱਕ ਤੇ ਸਿੱਖਾਂ ਦੀ ਫਿਰ ਨਸ਼ਲਕੁਸ਼ੀ ਕਰਾਉਣ ਤੱਕ ਇਹਨਾਂ ਦੇ ਰੈਜ਼ਮੇ ਦੇ ਵਿੱਚ ਉਹ ਗੱਲਾਂ ਸਾਡੇ ਖਿਲਾਫ ਲਿਖੀਆਂ ਹੋਈਆਂ। ਤੇ ਬਾਦਲ ਨੇ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀਆਂ ਜਿਹੜੀਆਂ ਲੁਕਵੀਆਂ ਸ਼ਕਤੀਆਂ ਨੇ ਉਹਨਾਂ ਦੀ ਪੁਸ਼ਤ ਪਨਾਹੀ ਕੀਤੀ ਹੈ। ਇਹ ਤਾਂ ਹੁਣ ਦੀ ਹੋਈ ਗੱਲ ਹੈ ਨਾ 2015-16 ਦੀ। ਇੰਨਾ ਕੁ ਤਾਂ ਸਾਡਾ ਚੇਤਾ ਹੋਣਾ ਚਾਹੀਦਾ, ਇੰਨਾ ਕੁ ਤਾਂ ਅਸੀਂ ਨਹੀਂ ਸਾਨੂੰ ਭੁੱਲਣਾ ਚਾਹੀਦਾ ਕਿ ਜਦੋਂ ਬਾਦਲ ਨੇ ਇਹ ਜ਼ੁਲਮ ਕੀਤੇ ਸੀਗੇ ਸਾਡੇ ਉੱਤੇ ਬਰਗਾੜੀ ਦੇ ਵਿੱਚ ਤੇ ਹੋਰ ਦੇ ਉੱਤੇ ਡਾਂਗਾ ਖਾਣ ਲਈ, ਗੋਲੀਆਂ ਖਾਣ ਲਈ ਕੌਣ ਬੈਠਾ ਸੀ ਪੂਰੇ? ਕੁਝ ਤਾਂ ਪ੍ਰਚਾਰਕ ਸੀਗੇ ਜਿਨ੍ਹਾਂ ਨੇ ਆਪੋ ਆਪਣੇ ਉਮੀਦਵਾਰ ਇੱਕ ਦੋ ਆਮ ਆਦਮੀ ਪਾਰਟੀ ਤੋਂ ਲੈ ਕੇ ਡਿੰਗੀ ਟੇਢੇ ਢੰਗ ਦੇ ਨਾਲ ਉਹਨਾਂ ਦਾ ਰਾਗ ਲਾਪਣਾ ਸ਼ੁਰੂ ਕਰਤਾ। ਤੇ ਦੂਸਰੀ ਧਿਰ ਅਕਾਲੀ ਦਲ ਅੰਮ੍ਰਿਤਸਰ ਸੀ ਜਿਹੜੀ ਉੱਥੇ ਬੈਠ ਕੇ ਡਾਂਗਾ ਖਾ ਰਹੀ ਸੀ ਤੇ ਉਹ ਧਿਰ ਅੱਜ ਵੀ ਖੜੀ ਹੈ ਤੇ ਇਹ ਵੀ ਕਹਿ ਰਹੀ ਹੈ ਕਿ ਜੇ ਸਾਡੇ ਹੱਥ ਦੇ ਵਿੱਚ ਕਿਤੇ ਮਾੜੀ ਮੋਟੀ ਵੀ ਤਾਕਤ ਆਉਂਦੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਦੋਖੀ ਹੈਗੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ। ਤੇ ਉਹ ਜਿਹੜੇ ਨੌਜਵਾਨ ਜਿਨ੍ਹਾਂ ਨੇ ਇੱਕ ਬਹੁਤ ਵਧੀਆ ਢੰਗ ਦੇ ਨਾਲ ਸਜ਼ਾ ਵੀ ਦਿੱਤੀ ਸੀ ਇੱਕ ਔਰਤ ਨੂੰ, ਉਹ ਵੀ ਅਕਾਲੀ ਦਲ ਅੰਮ੍ਰਿਤਸਰ ਦੇ ਨੌਜਵਾਨ ਨੇ। ਇਸ ਕਰਕੇ ਮੈਂ ਸਮਝਦਾ ਕਿ ਸਮਾਂ ਬੜਾ ਗੰਭੀਰ ਆ, ਫੈਸਲਾ ਬਹੁਤ ਵੱਡਾ, ਜ਼ਿੰਮੇਵਾਰੀ ਬਹੁਤ ਵੱਡੀ ਆ ਪੰਜਾਬ ਦੇ ਵੋਟਰਾਂ ਦੇ ਕੋਲ। ਉਹਨਾਂ ਨੂੰ ਬਹੁਤ ਗਲਤ ਇਨਫੋਰਮੇਸ਼ਨ ਸਵੇਰੇ ਸ਼ਾਮ ਉਹਨਾਂ ਨੂੰ ਦਿੱਤੀ ਜਾ ਰਹੀ ਆ। ਇੰਨੀ ਇਨਫੋਰਮੇਸ਼ਨ ਦੀ ਮਿਸਟ ਆਫ ਆਲ ਦੈਟ ਮੈਨੂੰ ਮਹਿਸੂਸ ਹੁੰਦਾ ਕਿ ਸ਼ਾਇਦ ਉਹ ਐਤਕੀ ਜ਼ਿੰਮੇਵਾਰ ਨਾਲ ਫੈਸਲਾ ਕਰਨ ਦੇ ਵਿੱਚ ਸਫਲ ਨਹੀਂ ਹੋਣਗੇ। ਵੋਟ ਲਵਾਊ ਜਿਹੜੀ ਰਾਜਨੀਤੀ ਆ ਇਹ ਬਹੁਤ ਪ੍ਰਬਲ ਹੋ ਚੁੱਕੀ ਹੈ। ਜੀ ਹੰਸਰਾਜ ਸਾਹਿਬ, ਅਸੀਂ ਤੁਹਾਡੇ ਕੋਲੋਂ ਇੱਥੇ ਇਜਾਜ਼ਤ ਚਾਹਾਂਗੇ। ਸਾਡਾ ਜਿਹੜਾ ਸਮਾਂ ਹੈਗਾ ਅੱਜ ਦੇ ਸ਼ੋਅ ਦਾ ਉਹ ਸਮਾਪਤੀ ਦੇ ਵੱਲ ਵੱਧ ਰਿਹਾ। ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਹ ਸਾਰੇ ਇਸ਼ੂ ਦੇ ਉੱਪਰ ਆਪਣਾ ਸਮਾਂ ਕੱਢ ਕੇ ਸਾਡੇ ਦਰਸ਼ਕਾਂ ਦੇ ਨਾਲ ਵਿਚਾਰ ਸਾਂਝੇ ਕੀਤੇ ਆ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇੱਥੇ ਜਿੱਥੇ ਸਾਡਾ ਸਮਾਂ ਸਮਾਪਤੀ ਵੱਲ ਜਾ ਰਿਹਾ, ਜਾਂਦੇ ਜਾਂਦੇ ਮੈਂ ਤੁਹਾਨੂੰ ਫਿਰ ਇੱਕ ਵਾਰ ਅਪੀਲ ਕਰਦਿਆਂ ਕਿ ਸਾਨੂੰ ਇਹ ਕਾਰਜ TV 84 ਜੋ ਲੋਕਾਂ ਤੱਕ ਇੱਕ ਸਾਡੀ ਗੱਲ ਪਹੁੰਚਾਉਣ ਦਾ ਮਾਧਿਅਮ ਹੈਗਾ, ਇਹਨੂੰ ਚੱਲਦਾ ਰੱਖਣ ਦੇ ਲਈ ਤੁਹਾਡੀ ਵਿੱਤੀ ਸਹਾਇਤਾ ਦੀ ਲੋੜ ਹੈਗੀ ਹੈ। ਤੁਸੀਂ ਸਾਨੂੰ ਡੋਨੇਟ ਕਰਨ ਦੇ ਲਈ www.tv84.tv ਤੇ ਜਾ ਕੇ ਮੰਥਲੀ ਡੋਨੇਸ਼ਨਸ ਦੇ ਲਈ ਸਾਨੂੰ ਪਲੈਜ ਕਰ ਸਕਦੇ ਹੋ। ਤੇ ਸਾਡੇ ਤੱਕ ਇਹਦੇ ਲਈ ਤੁਹਾਡਾ ਕੋਈ ਸਵਾਲ ਹੋਵੇ ਤੁਸੀਂ ਸਾਨੂੰ ਸੋਸ਼ਲ ਮੀਡੀਆ ਦੇ ਥਰੂ, ਫੇਸਬੁੱਕ ਦੇ ਥਰੂ ਵੀ ਕੰਟੈਕਟ ਕਰ ਸਕਦੇ ਹੋ। ਤੇ ਸਾਨੂੰ ਈਮੇਲ ਲਿਖਣ ਦੇ ਲਈ donate.tv84@gmail.com ਤੇ ਈਮੇਲ ਵੀ ਲਿਖ ਸਕਦੇ ਹੋ। ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ ਜੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।